ਅੱਜ ਤੈਨੂੰ ਗੱਲ ਸੁਣਾਣੀ ਹੈ ਭੈਣ ਭਰਾਵਾਂ ਦੀ। ਸਾਰਿਆਂ ਭਰਾਵਾਂ ਦੇ ਵਿੱਚ ਇੱਕ ਇੰਜ ਦਾ ਸੱਚਾ ਬੰਦਾ ਹੁੰਦਾ ਕਿ ਸਾਰੇ ਇਕੱਠਿਆਂ ਹੋ ਕੇ ਤੇ ਉਹਨੂੰ ਵੱਖਰਿਆਂ ਕਰ ਦਿੰਦੇ ਨੇ। ਉਹ ਵਿਚਾਰੇ ਨੂੰ ਕੱਲਾ ਕਰ ਦਿੰਦੇ ਨੇ, ਤਨਹਾ ਕਰ ਦਿੰਦੇ ਨੇ, ਤੇ ਆਂਦੇ ਨੇ ਹੁਣ ਇਹ ਮੰਗ ਕੇ ਖਾਏਗਾ, ਇਹ ਭੁੱਖ ਮਰੇਗਾ, ਸਾਡੀਆਂ ਮਿੰਨਤਾਂ ਕਰੇਗਾ, ਪਰ ਅਸੀਂ ਇਹਨੂੰ ਹੁਣ ਕੋਈ ਨਹੀਂ ਖਵਾਉਣਾ। ਪਰ ਕੋ ਅੱਲਾਹ ਪਾਕ ਦੀ ਰਹਿਮਤ ਹੁੰਦੀ ਹੈ, ਫਿਰ ਉਹ ਬੰਦਾ ਉਹਨਾਂ ਸਾਰਿਆਂ ਨਾਲੋਂ ਜ਼ਿਆਦਾ ਤਰੱਕੀ ਕਰ ਜਾਂਦਾ। ਜਦੋਂ ਉਹ ਤਰੱਕੀ ਕਰ ਜਾਂਦਾ ਤੇ ਉਹ ਸਾਰੇ ਉਹਨੂੰ ਆਪਣੀ ਫਿਰ ਖੁਸ਼ੀ 'ਚ ਵੀ ਸ਼ਾਮਲ ਨਹੀਂ ਕਰਦੇ, ਤੇ ਨਾ ਕਿਤੇ ਉਹਨੂੰ ਸਾਦੇ ਨੇ, ਨਾ ਆਪ ਉਹਦੀ ਖੁਸ਼ੀ ਜਾਂਦੇ ਨੇ। ਪਰ ਉਹ ਬੰਦਾ ਜਦੋਂ ਫਿਰ ਸਟੇਟਸ ਵੀ ਲਾ ਦੇਦਾ ਨਾ ਕਿ ਸ਼ੁਕਰ ਅਲਹਮਦੁਲਿਲਾ, ਤੇ ਸੜ ਮਰ ਜਾਣ ਦੇ ਇਹ ਕੀ ਹੋਇਆ, ਇਹਨੇ ਕੀ ਤਰੱਕੀ ਕਰ ਲਈ। ਹਾਲਾਂਕਿ ਉਹਨੂੰ ਆਪਣੇ ਕਿਸੇ ਵੀ ਘਰ ਦੇ ਕੰਮ 'ਚ ਨਹੀਂ ਸੱਦਣ ਦੇ, ਲੇਕਿਨ ਗੱਲ ਹਮੇਸ਼ਾ ਉਹਦੀ ਹੀ ਕਰਨ ਦੇ। ਮੈਂ ਨਾ ਜਿਹੜੇ ਐਵੇਂ ਦੇ ਬੰਦੇ ਆਪਣੇ ਕਿਸੇ ਭਰਾ ਦੇ ਸਕੇ ਨਹੀਂ ਨਾ ਹੋ ਸਕਦੇ, ਉਹ ਤੇਰੇ ਤੇ ਮੇਰੇ ਵੀ ਸਕੇ ਨਹੀਂ ਹੋ ਸਕਦੇ। ਐਵੇਂ ਦੇ ਮੁਨਾਫਕਾਂ ਤੋਂ ਹਮੇਸ਼ਾ ਦੂਰ ਰਿਹਾ ਕਰੋ, ਬਚ ਕੇ ਰਿਹਾ ਕਰੋ, ਕਿਉਂਕਿ ਜਿਹੜੇ ਭਰਾ ਦੇ ਸ਼ਰੀਕ ਨੇ, ਭਰਾ ਦੇ ਦੁਸ਼ਮਣ ਨੇ, ਤੇਰੇ ਮੇਰੇ ਕਿੱਥੋਂ ਸਕੇ ਨੇ। ਤੇ ਐਵੇਂ ਦਿਆਂ ਦੀ ਬੜੀ ਸਾਰੀ ਅਕਸਰੀਅਤ ਪਾਈ ਜਾਂਦੀ ਹੈ, ਪਰ ਐਂਡ ਤੇ ਘਾਟਾ ਉਹਨਾਂ ਹੀ ਮੁਨਾਫਕਾਂ ਦਾ ਹੁੰਦਾ ਹੈ ਜਿਹੜੇ ਆਪਣੇ ਭਰਾਵਾਂ ਨੂੰ ਨੀਵਾਂ ਕਰਨਾ ਚਾਹੁੰਦੇ ਨੇ। ਹਮੇਸ਼ਾ ਉਹੀ ਲੋਕ ਤਰੱਕੀ ਕਰਦੇ ਨੇ ਜਿਹੜੇ ਆਪਣੇ ਭਰਾਵਾਂ ਨੂੰ ਤਾਂ ਨੂੰ ਚੁੱਕਣਾ ਚਾਹੁੰਦੇ ਨੇ।